ਅਮਰੀਕਾ ਨੂੰ ਡ੍ਰੀਮਰਜ਼ ਮੁਲਕ ਕਿਹਾ ਜਾਂਦਾ। ਇੱਥੇ ਹਜ਼ਾਰਾਂ ਮੌਕੇ ਹਮੇਸ਼ਾ ਕੌਮਾਂਤਰੀ ਵਿਦਿਆਰਥੀਆਂ ਦਾ ਇੰਤਜ਼ਾਰ ਕਰਦੇ ਨੇ। ਪਰ ਹੁਣ ਅਮਰੀਕਾ ਦੀਆਂ ਇਮੀਗ੍ਰੇਸ਼ਨ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ, ਨਵੇਂ ਇਮੀਗ੍ਰੇਸ਼ਨ ਮੈਮੋ ਦੇ ਨਾਲ ਜੇਕਰ ਗੱਲ ਕਰੀਏ ਭਾਰਤੀ ਵਿਦਿਆਰਥੀਆਂ ਦੀ, ਤਾਂ ਉਹਨਾਂ ਨੇ ਜਿਹੜੀ ਅਮਰੀਕਾ ਦੇ ਵਿੱਚ ਪੜ੍ਹਨ ਦੀ ਜਿਹੜੀ ਸਕੀਮ ਸੀ ਜਾਂ ਉਹ ਇਹਦੇ ਬਾਰੇ ਸੋਚ ਵਿਚਾਰ ਕਰ ਰਹੇ ਸਨ, ਤਾਂ ਹੁਣ ਉਹਨਾਂ ਦੇ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ। ਅਸਲ ਦੇ ਵਿੱਚ ਵੀਜ਼ਾ, ਵਰਕ ਵੀਜ਼ਾ ਅਤੇ ਇਸ ਤੋਂ ਬਾਅਦ H1B ਵੀਜ਼ਾ ਜਾਂ ਫਿਰ ਗ੍ਰੀਨ ਕਾਰਡ ਦੇ ਰਸਤਿਆਂ ਨੂੰ ਲੈ ਕੇ ਵਾਰ-ਵਾਰ ਪੈਦਾ ਹੋ ਰਿਹਾ ਜਿਹੜਾ ਅਨਿਸ਼ਚਿਤਤਾ ਦਾ ਮਾਹੌਲ ਆ, ਉਹਨੇ ਵਿਦਿਆਰਥੀਆਂ ਦੀਆਂ ਜਿਹੜੀਆਂ ਗਲੋਬਲ ਪਸੰਦਾਂ ਨੇ ਉਹਨਾਂ ਨੂੰ ਬਦਲ ਕੇ ਰੱਖ ਦਿੱਤਾ ਹੈ। ਸਿੱਖਿਆ ਮਾਹਰ ਮੰਨਦੇ ਨੇ ਕਿ ਇਹ ਧਾਰਨਾ ਹੋਰ ਮਜ਼ਬੂਤ ਹੋਈ ਹੈ ਕਿ ਲੰਮੇ ਸਮੇਂ ਦੇ ਕੈਰੀਅਰ ਦੇ ਮੌਕੇ ਲੱਭਣ ਵਾਲੇ ਜਿਹੜੇ ਕੌਮਾਂਤਰੀ ਵਿਦਿਆਰਥੀ ਨੇ, ਉਹਨਾਂ ਦੇ ਲਈ ਅਮਰੀਕਾ ਹੁਣ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ। ਦਰਅਸਲ ਜਿਹੜੇ ਸਿੱਖਿਆ ਮਾਹਰ ਨੇ ਭਾਰਤ ਦੇ, ਉਹ ਮੰਨਦੇ ਨੇ ਕਿ ਹੁਣ ਅਮਰੀਕਾ ਦੀ ਬਜਾਏ ਜਿਹੜੇ ਭਾਰਤੀ ਵਿਦਿਆਰਥੀ ਨੇ ਜਾਂ ਕੌਮਾਂਤਰੀ ਵਿਦਿਆਰਥੀ ਨੇ, ਉਹਨਾਂ ਦੀ ਜਿਹੜੀ ਪਸੰਦ ਆ ਉਹ ਯੂਰਪੀ ਮੁਲਕ ਬਣਨ ਲੱਗੇ ਨੇ। ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਗੱਲ ਆ ਉਹ ਵਧੇਰੇ ਸੁਰੱਖਿਅਤ ਇਮੀਗ੍ਰੇਸ਼ਨ ਪ੍ਰਣਾਲੀਆਂ ਨੇ ਤੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦੇ ਸਪਸ਼ਟ ਮੌਕੇ ਨੇ। ਇਹਨਾਂ ਦੇ ਵਿੱਚ ਜਰਮਨੀ, ਆਇਰਲੈਂਡ ਅਤੇ ਫਰਾਂਸ ਤੇ ਨੀਦਰਲੈਂਡ ਅਜਿਹੇ ਮੁਲਕਾਂ ਦੇ ਵਿੱਚ ਸ਼ੁਮਾਰ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਜ਼ਿਆਦਾ ਵੱਧ ਰਹੀ ਹੈ। ਆਪਾਂ ਨੂੰ ਪਤਾ ਹੈ ਕਿ ਕੈਨੇਡਾ ਨੇ ਪਹਿਲਾਂ ਇਮੀਗ੍ਰੇਸ਼ਨ ਦੀਆਂ ਪਾਲਿਸੀਜ਼ ਸਖਤ ਕੀਤੀਆਂ ਤੇ ਕੈਨੇਡਾ ਨੇ ਇਸ ਵੇਲੇ ਦੱਸਿਆ ਹੈ ਕਿ ਇਹ ਐਲਾਨ ਕੀਤਾ ਹੋਇਆ ਕਿ 32,000 ਬੰਦਾ ਕੱਢ ਦੇਣਾ। ਅਮਰੀਕਾ ਦੇ ਵਿੱਚ ਵੀ ਇਮੀਗ੍ਰੇਸ਼ਨ ਦੇ ਖਾਸ ਤੌਰ ਤੇ ਜੇ ਗੱਲ ਕਰੀਏ ਜਿਹੜੀ ਗੈਰ ਕਾਨੂੰਨੀ ਪ੍ਰਵਾਸ ਆ, ਉਸ ਮਾਮਲੇ ਦੇ ਵਿੱਚ ਅਮਰੀਕਾ ਨੇ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਹੈ। ਇਸ ਤੋਂ ਪਹਿਲਾਂ ਵੀ ਜਿਹੜੇ ਭਾਰਤੀ ਵਿਦਿਆਰਥੀ ਯੂਕਰੇਨ ਦੇ ਵਿੱਚ ਪੜ੍ਹ ਰਹੇ ਸਨ, ਰੂਸ ਯੂਕਰੇਨ ਜੰਗ ਕਰਕੇ ਉਹਨਾਂ ਦੀਆਂ ਵੀ ਮੁਸ਼ਕਲਾਂ ਵੱਧ ਚੁੱਕੀਆਂ ਨੇ। ਆਸਟ੍ਰੇਲੀਆ ਜਿਹੜਾ ਭਾਰਤੀ ਵਿਦਿਆਰਥੀਆਂ ਦੀਆਂ ਪਹਿਲੀਆਂ ਪਸੰਦਾਂ ਦੇ ਵਿੱਚੋਂ ਇੱਕ ਹੈ, ਲੰਘੇ ਦਿਨੀ ਉਸ ਨੇ ਵੀ ਖਾਸੀਆਂ ਤਬਦੀਲੀਆਂ ਕੀਤੀਆਂ ਨੇ ਅਤੇ ਇਸੇ ਕਰਕੇ ਹੁਣ 4-5 ਕੌਮਾਂਤਰੀ ਦਰਵਾਜ਼ੇ ਬੰਦ ਹੋਣ ਤੋਂ ਬਾਅਦ ਭਾਰਤੀ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਜਿਹੜਾ ਰਾਹ ਯੂਰਪੀ ਮੁਲਕ ਬਣਨ ਲੱਗੇ ਨੇ ਤੇ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇੱਕ ਤਾਂ ਇਮੀਗ੍ਰੇਸ਼ਨ ਪ੍ਰਣਾਲੀਆਂ ਨਰਮ ਨੇ ਤੇ ਦੂਜੇ ਕੰਮ ਕਰਨ ਦੇ ਰੁਜ਼ਗਾਰ ਦੇ ਮੌਕੇ ਵੀ ਉਪਲਬਧ ਨੇ ਤੇ ਹੁਣ ਉਹ ਉਧਰ ਨੂੰ ਰੁਖ ਕਰਨ ਲੱਗੇ ਨੇ।